ਇੱਕ ਮੌਲਵੀ ਨਾ ਇੱਕ ਮਰਾਸੀ ਨੂੰ ਦਰਸ ਪਿਆ ਦੇਵੇ ਵੀ ਅੱਲਾਹ ਤਾਲਾ ਦੀ ਜਿਹੜੀ ਜ਼ਾਤ ਹੈ ਨਾ ਬੜੀ ਰਹੀਮ ਕਰੀਮ ਹੈ। ਉਹ ਹਰ ਬੰਦੇ 'ਤੇ ਰਹਿਮ ਕਰਨ ਵਾਲੀ ਹੈ, ਕਰਮ ਕਰਨ ਵਾਲੀ ਹੈ। ਦੁਨੀਆ ਦਾ ਕੋਈ ਬੰਦਾ ਐਸਾ ਨਹੀਂ ਜਿਹੜਾ ਨਾ ਐਸਾ ਹੋਵੇ ਜਿਹੜਾ ਭੁੱਖਾ ਸੌਂ ਜਾਵੇ। ਉਹ ਹਰ ਬੰਦੇ ਦੀ ਰੋਟੀ ਦਾ ਬੰਦੋਬਸਤ ਲਾਜ਼ਮੀ ਉਹ ਸੋਹਣਾ ਰੱਬ ਕਰ ਦਿੰਦਾ ਹੈ। ਅਤੇ ਸ਼ਾਮ ਹੋਣ ਤੋਂ ਪਹਿਲੇ ਹੀ ਨਾ ਰੱਬ ਤਾਲਾ ਉਹਦੇ ਹਿੱਸੇ ਦੀ ਰੋਟੀ, ਉਹਦੇ ਹਿੱਸੇ ਦਾ ਰਿਜ਼ਕ ਉਹਦੇ ਤੱਕ ਰਪੜਾ ਦਿੰਦਾ ਹੈ। ਮਰਾਸੀ ਇਹ ਗੱਲ ਸੁਣ ਕੇ ਨਾ ਬੜਾ ਖੁਸ਼ ਹੋਇਆ। ਘਰ ਵਾਪਸ ਆਇਆ ਅਤੇ ਅਗਲੇ ਦਿਨ ਨਾ ਸਵੇਰ ਤੋਂ ਲੈ ਕੇ ਨਾ ਉਹਨੇ ਕੋਈ ਸ਼ੈ ਨਾ ਖਾਧੀ ਪੀਤੀ, ਸਾਰੀ ਦਿਹਾੜੀ ਨਾ ਭੁੱਖਾ ਭਾਣਾ ਲਗਾ ਫਿਰਿਆ। ਆਖਣ ਲੱਗਾ ਵੀ ਨਾ ਰੱਬ ਨੇ ਮੇਰੀ ਰੋਟੀ ਦਾ ਇੰਤਜ਼ਾਮ ਕਰਨਾ ਹੈ, ਅਤੇ ਅੱਜ ਮੈਂ ਭਲਾ ਵੇਖਾਂ ਤਾਂ ਸਹੀ ਵੀ ਰੱਬ ਮੇਰੀ ਰੋਟੀ ਦਾ ਕਿਵੇਂ ਇੰਤਜ਼ਾਮ ਕਰਦਾ ਹੈ। ਉਹਨੇ ਸਵੇਰ ਤੋਂ ਲੈ ਕੇ ਨਾ ਸ਼ਾਮ ਹੋ ਗਈ, ਉਹਨੇ ਨਾ ਕੋਈ ਚੀਜ਼ ਖਾਧੀ ਨਾ ਪੀਤੀ, ਅਤੇ ਪਾਣੀ ਤੀਕਰ ਨਾ ਉਹਨੇ ਪੀਤਾ। ਸ਼ਾਮ ਹੋਈ ਨਾ ਅਤੇ ਉਹ ਨਾ ਆਪਦੇ ਕੋਠੇ 'ਤੇ ਚੜ੍ਹ ਗਿਆ। ਕੋਠੇ 'ਤੇ ਚੜ੍ਹ ਕੇ ਅਤੇ ਕਦੀ ਇਹਨੂੰ ਟਹਿਲਦਾ ਜਾਵੇ, ਕਦੀ ਇਹਨੂੰ ਟਹਿਲਦਾ ਜਾਵੇ, ਅਤੇ ਆਂਦਾ ਭੁੱਖ ਵੀ ਦਿਲ ਹੀ ਦਿਲ ਵਿੱਚ ਕਹਿੰਦਾ ਭੁੱਖ ਵੀ ਬੜੀ ਲੱਗੀ ਏ, ਪਿਆਸ ਵੀ ਬੜੀ ਲੱਗੀ ਏ, ਪਰ ਅਜੇ ਨਾ ਤੋਂ ਸ਼ਾਮ ਹੀ ਹੋ ਗਈ ਹੈ, ਪਰ ਅਜੇ ਤੀਕਰ ਨਾ ਕੋਈ ਰੋਟੀ ਦਾ ਬੰਦੋਬਸਤ ਮੈਨੂੰ ਨਜ਼ਰ ਨਹੀਂ ਆਉਂਦਾ ਪਿਆ। ਇਹੋ ਹੀ ਸੋਚੀ ਜਾਵੇ ਅਤੇ ਕਦੀ ਇਹਨੂੰ ਚੱਕਰ ਕੱਢੇ ਅਤੇ ਕਦੀ ਦੂਜੇ ਪਾਸੇ ਨੂੰ ਚੱਕਰ ਕੱਟੇ। ਇਹੋ ਹੀ ਸੋਚਦਿਆਂ ਨਾ ਉਹਦਾ ਨਾ ਬੇਧਿਆਨੀ ਦੇ ਵਿੱਚ ਨਾ ਬਨੇਰੇ ਤੋਂ ਨਾ ਜੋ ਪੈਰ ਥੁੜਕਿਆ ਅਤੇ ਛੱਤ ਤੋਂ ਥੱਲੇ ਫਰਸ਼ 'ਤੇ ਆ ਪਿਆ। ਉਹਦੀ ਤਾਂ ਹਾਲ ਬੂਬੂ ਪੈ ਗਈ, ਉਹ ਮੈਂ ਮਰ ਗਿਆ ਓਏ, ਮੈਂ ਮਰ ਗਿਆ ਜੇ, ਮੈਨੂੰ ਬਚਾਓ, ਮੈਂ ਮਰ ਗਿਆ ਜੇ। ਆਸੇ ਪਾਸੇ ਵਾਲੇ ਗੁਆਂਢੀਆਂ ਨੇ ਸੁਣਿਆ ਨਾ ਅਤੇ ਉਹ ਵਿਚਾਰੇ ਭੱਜੇ ਆਏ। ਮਰਾਸੀ ਨੂੰ ਉਹਨਾਂ ਨੇ ਚੁੱਕਿਆ ਅਤੇ ਚੁੱਕ ਕੇ ਮੰਜੀ 'ਤੇ ਲੰਮਿਆਂ ਪਾਇਆ, ਅਤੇ ਕੋਈ ਘਰੋਂ ਭੱਜਾ ਗਿਆ, ਉਹਦੇ ਜੋਗਾ ਦੁੱਧ ਗਰਮ ਕਰ ਲਿਆਇਆ, ਕੋਈ ਉਹਦੇ ਵਾਸਤੇ ਜਲੇਬੀਆਂ ਗਰਮ ਗਰਮ ਲੈ ਆਇਆ, ਕੋਈ ਦੁੱਧ 'ਚ ਹਲਦੀ ਪਾ ਕੇ ਲੈ ਆਇਆ, ਕੋਈ ਭੱਜਾ ਗਿਆ ਅਤੇ ਫਰੂਟ ਲੈ ਆਇਆ, ਕੋਈ ਉਹਨੂੰ ਕੁੱਟਣ ਲੱਗ ਪਿਆ ਵੀ ਮਹੱਲੇ ਦਾ ਮਰਾਸੀ ਜੂ ਸੀ। ਅਤੇ ਬੜੀ ਉਹਦੀ ਨਾ ਆਓ ਭੁਗਤ ਹੋਣ ਲੱਗ ਪਈ। ਮਰਾਸੀ ਸੋਚਣ ਲੱਗ ਪਿਆ ਵੀ ਮੌਲਵੀ ਨੇ ਗੱਲ ਤਾਂ ਸਹੀ ਕੀਤੀ ਸੀ ਵੀ ਅੱਲਾ ਦੀ ਜ਼ਾਤ ਨਾ ਬੰਦੇ ਨੂੰ ਵਾਕਈ ਭੁੱਖਾ ਨਹੀਂ ਸੌਣ ਦਿੰਦੀ। ਇਹ ਗੱਲ ਤਾਂ ਮੌਲਵੀ ਦੀ ਸੱਚ ਹੈ ਕਿ ਰੱਬ ਤਾਲਾ ਬੜਾ ਰਹੀਮੋ ਕਰੀਮ ਹੈ ਅਤੇ ਭੁੱਖਾ ਨਹੀਂ ਸੌਣ ਦਿੰਦਾ ਬੰਦੇ ਨੂੰ। ਪਰ ਨਾ ਇਹ ਗੱਲ ਮਾੜੀ ਹੈ ਵੀ ਰੋਜ਼ ਰੋਜ਼ ਰੋਟੀ ਵਾਸਤੇ ਬੰਦਾ ਲੱਤਾਂ ਬਾਹਾਂ ਤੁੜਵਾਉਂਦਾ ਫਿਰੇ। ਇਹ ਕੰਮ ਥੋੜ੍ਹਾ ਜਿਹਾ ਔਖਾ ਹੈ। ਤੁਹਾਡਾ ਕੀ ਖਿਆਲ ਹੈ?